ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਦੁਰਗਤੀ ਇੰਨੀ ਜ਼ਿਆਦਾ ਹੋਈ ਹੋਈ ਹੈ ਕਿ ਪੂਰੀ ਪਾਰਟੀ ਦਾ ਜ਼ੋਰ ਲੱਗਿਆ ਪਿਆ। ਜਦੋਂ ਕਿ ਪਿਛਲੀ ਵਾਰ ਸਾਰੇ ਪੰਜਾਬ ਦੇ ਵਿੱਚ ਜਿੰਨਾ ਜ਼ੋਰ ਲਾਉਣਾ ਪਿਆ ਉਹ ਆਮ ਆਦਮੀ ਪਾਰਟੀ ਨੂੰ, ਉਹਨਾਂ ਇਕੱਲਾ ਹੁਣ ਸੰਗਰੂਰ ਹਲਕੇ 'ਚ ਲਾਉਣਾ ਪੈ ਰਿਹਾ। 3 ਮਹੀਨੇ ਦੇ ਵਿੱਚ ਹੀ ਲੋਕ ਜਿਹੜੇ ਆ ਉਹ ਮੁੱਠੀਆਂ 'ਚ ਥੁੱਕੀ ਬੈਠੇ ਆ ਵੀ ਆਓ ਸਹੀ ਤੁਹਾਨੂੰ ਵੋਟਾਂ ਵਿੱਚ ਦੱਸਦੇ ਆ ਤੁਹਾਡੇ ਨਾਲ ਕਰਨਾ ਕੀ। ਜਿੱਦਣ ਵੋਟਾਂ ਦਾ ਰਿਜ਼ਲਟ ਆਉਣਾ ਉਹਨੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਾਂ ਬਾਦਲ ਪਰਿਵਾਰ ਦਾ ਭਵਿੱਖ ਜਿਹੜਾ ਹੈਗਾ ਉਹਦੇ ਸਾਹਮਣੇ ਹੋਰ ਜਿਹੜਾ ਪਹਿਲਾਂ ਹੀ ਜਿਹੜਾ ਸਵਾਲੀਆ ਨਿਸ਼ਾਨ ਲੱਗਿਆ ਹੋਰ ਗੂੜਾ ਕਰ ਦੇਣਾ। ਬਹਾਨਾ ਇਹ ਬਣਾਇਆ ਕਿ ਅਸੀਂ ਤਾਂ ਜੀ ਲੋਕ ਸਭਾ ਚੋਣਾਂ ਜਿਹੜੀਆਂ ਨੇ ਇਹ ਬੰਦੀ ਸਿੰਘਾਂ ਦੇ ਨਾਂ ਤੇ ਲੜਨੀਆਂ ਨੇ, ਭਾਵੇਂ ਕਿ ਇਹ ਮੌਕਾ ਪ੍ਰਸਤੀ ਆ ਕਿ ਉਹਨਾਂ ਨੇ ਇਸ ਮੁੱਦੇ ਨੂੰ ਮੌਕੇ ਦੇ ਹਿਸਾਬ ਨਾਲ ਵਰਤਣਾ ਚਾਹਿਆ ਤੇ ਇਸ ਮੁੱਦੇ ਨੇ ਵੀ ਬਾਦਲ ਦਲ ਨੂੰ ਬਿਰਤਾ ਹੀ ਪਾਈ। ਜਿਹੜਾ ਨਗਰਬੰਦ ਸਿੰਘਾਂ ਦਾ ਮਸਲਾ ਜਦੋਂ ਵੀ ਕਿਤੇ ਆਇਆ ਉਦੋਂ ਬਾਦਲ ਦਲ ਨੇ ਜਿਹੜੀਆਂ ਕਰਤੂਤਾਂ ਕੀਤੀਆਂ ਅੱਜ ਪੇਸ਼ ਆ ਰਹੀਆਂ ਨੇ। ਲੋਕ ਕਹਿੰਦੇ ਨੇ ਕਿ ਬਾਦਲ ਦਲ ਦਾ ਕੁਝ ਹਿਸਾਬ ਕਿਤਾਬ ਨਹੀਂ, ਆਮ ਆਦਮੀ ਪਾਰਟੀ ਦਾ ਵੀ ਲੇਖਾ ਜੋਖਾ ਕਰ ਲਿਆ, ਪਰ ਇਹ ਜਿਹੜਾ ਸ਼ਖਸ ਹੈ ਇਹ ਆਪਦੇ ਵਿਚਾਰਾਂ ਉੱਤੇ ਅਡੋਲ ਖੜਾ ਤੇ ਲੰਮੇ ਅਰਸੇ ਤੋਂ ਉਸ ਗੱਲ ਤੇ ਪਹਿਰਾ ਦੇ ਰਿਹਾ। ਤੇ ਜੇਕਰ ਆਪਾਂ ਵੋਟ ਪਾਉਣੀ ਵੀ ਆ ਇਸ ਵਾਰੀ ਫਿਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਾ ਦਿੰਦੇ। ਹਰੇਕ ਦਾ ਇਹੀ ਮੰਨਣਾ ਕਿ ਇਸ ਵੇਲੇ ਬੜੇ ਲੰਮੇ ਅਰਸੇ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਜੇਤੂ ਰਹਿਣ ਦੇ ਆਸਾਰ ਨੇ। ਸਰਦਾਰ ਸਿਮਰਨਜੀਤ ਸਿੰਘ ਮਾਨ ਜੇ ਚੋਣਾਂ ਜਿੱਤਦੇ ਨੇ ਜਾਂ ਚੋਣਾਂ ਹਾਰਦੇ ਨੇ ਤਾਂ ਉਹ ਪਹਿਲਾਂ ਬੜੀ ਵਾਰ ਜਿੱਤਦੇ ਤੇ ਹਾਰਦੇ ਆਏ ਨੇ, ਉਹਨਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਣਾ ਹੈਗਾ, ਕਿਉਂਕਿ ਵੈਸੇ ਵੀ 1.5 ਸਾਲ ਦੀ ਹੋਈ ਇਹ ਜਿਹੜੀ ਲੋਕ ਸਭਾ ਦੀ ਟਰਮ ਆ, 12 ਵੋਟਾਂ ਪੈਣੀਆਂ ਨੇ। ਪਰ ਜਿਹੜਾ ਉਹਨਾਂ ਦੀ ਜਿੱਤ ਨਾਲ ਦੋ ਧਿਰਾਂ ਨੇ ਹਾਰਨਾ ਹੈ ਉਹ ਬੜੀ ਅਹਿਮ ਖਬਰ ਆ। ਜਦੋਂ ਖਬਰ ਇਹ ਆਉਣੀ ਆ ਨਾ ਕਿ ਬਾਦਲ ਦਲ ਦਾ ਕੈਂਡੀਡੇਟ ਹਾਰ ਗਿਆ ਤਾਂ ਉਹ ਬੀਬੀ ਕਮਲਦੀਪ ਕੌਰ ਰਾਜੋਆਣਾ ਦੀ ਹਾਰ ਨਹੀਂ ਹੋਣੀ, ਉਹ ਹਾਰ ਹੋਣੀ ਆ ਬਾਦਲ ਦਲ ਦੀ, ਬਾਦਲ ਪਰਿਵਾਰ ਦੀ, ਜਿਹਨੂੰ ਹਜੇ 3 ਮਹੀਨੇ ਪਹਿਲਾਂ ਲੋਕਾਂ ਨੇ ਚੰਗੀ ਤਰ੍ਹਾਂ ਛੰਡਿਆ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਰੂਰ ਦੇ ਵਿੱਚ ਲੋਕ ਸਭਾ ਚੋਣ ਹੋਣ ਜਾ ਰਹੀ ਆ, 1 ਦਿਨ ਰਹਿ ਗਿਆ ਤੇ ਉਸ ਤੋਂ ਬਾਅਦ ਵੋਟਾਂ ਦਾ ਪੈਣ ਤੋਂ ਬਾਅਦ ਇੰਤਜ਼ਾਰ ਰਹੂਗਾ ਵੋਟਾਂ ਦੀ ਗਿਣਤੀ ਦਾ। ਭਾਵੇਂ ਇਸ ਤਰੀਕੇ ਨਾਲ ਜਿਹੜੀ ਜ਼ਿਮਨੀ ਚੋਣ ਹੁੰਦੀ ਆ ਇਹਦੇ ਨਾਲ ਬਹੁਤਾ ਫਰਕ ਸਿਆਸਤ ਨੂੰ ਜਾਂ ਸਰਕਾਰ ਨੂੰ ਕਦੇ ਪੈਂਦਾ ਨਹੀਂ ਹੁੰਦਾ, ਪਰ ਇਸ ਵਾਰੀ ਹਾਲਾਤ ਬਿਲਕੁਲ ਵੱਖਰੇ ਆ। ਹਜੇ 3 ਮਹੀਨੇ ਹੋਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ, ਤੇ ਇਸ ਲੋਕ ਸਭਾ ਚੋਣ ਮੌਕੇ ਉਹੀ ਸਾਰਾ ਪੰਜਾਬ, ਉਹੀ ਲੋਕ ਜਿਹੜੇ ਬਾਦਲ ਦਲ ਤੇ ਕਾਂਗਰਸ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਦੇ ਹੱਕ 'ਚ ਭੁਗਤੇ ਸੀਗੇ, ਹੁਣ ਉਹ ਸਾਰੇ ਦੇ ਸਾਰੇ ਆਮ ਆਦਮੀ ਪਾਰਟੀ ਦੇ ਖਿਲਾਫ ਡਟੇ ਖੜੇ ਆ। ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਦੁਰਗਤੀ ਇੰਨੀ ਜ਼ਿਆਦਾ ਹੋਈ ਹੋਈ ਹੈ ਬਈ ਹਰ ਇੱਕ ਬੰਦਾ ਜਿਹੜਾ ਸੋਸ਼ਲ ਮੀਡੀਆ ਰਾਹੀਂ ਜਾਂ ਕਿਸੇ ਹੋਰ ਤਰੀਕੇ ਰਾਹੀਂ ਉਸ ਚੋਣ ਦੇ ਬਾਰੇ ਕੋਈ ਦੇਖਦਾ ਕਰਦਾ, ਉਹਨੂੰ ਸਾਫ਼ ਪਤਾ ਲੱਗਿਆ ਹੋਇਆ ਕਿ ਪੂਰੀ ਪਾਰਟੀ ਦਾ ਜ਼ੋਰ ਲੱਗਿਆ ਪਿਆ। ਜਦੋਂ ਕਿ ਪਿਛਲੀ ਵਾਰ ਸਾਰੇ ਪੰਜਾਬ ਦੇ ਵਿੱਚ ਜਿੰਨਾ ਜ਼ੋਰ ਲਾਉਣਾ ਪਿਆ ਉਹ ਆਮ ਆਦਮੀ ਪਾਰਟੀ ਨੂੰ, ਉਹਨਾਂ ਇਕੱਲਾ ਹੁਣ ਸੰਗਰੂਰ ਹਲਕੇ 'ਚ ਲਾਉਣਾ ਪੈ ਰਿਹਾ। ਤੇ ਉਹ ਪਾਰਟੀ ਜਿਹਨੂੰ ਲੋਕਾਂ ਨੇ ਬਾਕੀ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਪਰਾਂ ਧੱਕ ਕੇ ਰੱਦ ਕਰਕੇ, ਕਿਉਂਕਿ ਇਹ ਵੀ ਪੂਰੇ ਜਾਹੋ ਜਲਾਲ ਦੇ ਨਾਲ ਅਪਣਾਇਆ ਹੋਵੇ, ਸਰਕਾਰ ਬਣਾ ਕੇ ਦਿੱਤੀ ਹੋਵੇ, ਉਹ ਵੀ 92 ਵਿਧਾਇਕ, ਬੜੀ ਕਮਾਲ ਦੀ ਗੱਲ ਸੀ, ਪਰ ਕੱਖ ਨਹੀਂ ਬਣਿਆ। 3 ਮਹੀਨੇ ਦੇ ਵਿੱਚ ਹੀ ਲੋਕ ਜਿਹੜੇ ਆ ਉਹ ਮੁੱਠੀਆਂ 'ਚ ਥੁੱਕੀ ਬੈਠੇ ਆ ਵੀ ਆਓ ਸਹੀ ਤੁਹਾਨੂੰ ਵੋਟਾਂ ਵਿੱਚ ਦੱਸਦੇ ਆ ਤੁਹਾਡੇ ਨਾਲ ਕਰਨਾ ਕੀ ਹੈ। ਇਹ ਉਸ ਪਾਰਟੀ ਦਾ ਹਾਲ ਆ ਜਿਹੜੀ ਸਭ ਤੋਂ ਵੱਧ ਵੋਟਾਂ ਲੈ ਕੇ, ਸਭ ਤੋਂ ਵੱਧ ਵਿਧਾਇਕ ਬਣਾ ਕੇ ਸਰਕਾਰ ਬਣਾ ਕੇ ਗਈ ਆ 3 ਮਹੀਨੇ। ਤੇ ਦੂਜੇ ਨੰਬਰ ਦੇ ਉੱਤੇ ਦੂਜੀ ਜਿਹੜੀ ਪਾਰਟੀ ਦੀ ਆਪਾਂ ਗੱਲ ਕਰ ਸਕਦੇ ਆ ਉਹ ਹੈਗਾ ਬਾਦਲ ਦਲ। ਜਿੱਦਣ ਵੋਟਾਂ ਦਾ ਰਿਜ਼ਲਟ ਆਉਣਾ ਉਹਨੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਾਂ ਬਾਦਲ ਪਰਿਵਾਰ ਦਾ ਭਵਿੱਖ ਜਿਹੜਾ ਹੈਗਾ ਉਹਦੇ ਸਾਹਮਣੇ ਹੋਰ ਜਿਹੜਾ ਪਹਿਲਾਂ ਹੀ ਜਿਹੜਾ ਸਵਾਲੀਆ ਨਿਸ਼ਾਨ ਲੱਗਿਆ ਹੋਰ ਗੂੜਾ ਕਰ ਦੇਣਾ। ਇਲੈਕਸ਼ਨ ਤਾਂ ਜਿੱਤਦੇ ਨਹੀਂ ਬਾਦਲ ਦਲ ਵਾਲੇ, ਇਹ ਤਾਂ ਸਾਫ਼ ਦਿਖਦਾ। ਸੰਗਰੂਰ
लोक सभा हल्के दे विचों बादल दल के उम्मीदवार नूं वोट नहीं पैंदी, वो नहीं जितदे। बादल दल ने सारे चोण दौरान आपदा पार्टी का किसी लीडर का जां किसी पार्टी के होर खास तरीके नाल जिवें अगे करदे हुंदे आ नहीं प्रचार किया। ते बहाना यह बनाया कि असीं तां जी लोक सभा चोणां जिहड़ियां ने इह बंदी ਸਿੰਘਾਂ ਦੇ ਨਾਂ ਤੇ लड़नियां ने, भावें कि यह मौका प्रस्ती आ कि उन्होंने इस मुद्दे नूं मौके के हिसाब नाल वरतना चाहिया ते इस मुद्दे ने भी बादल दल नूं बिरता ही पाई। लोग पार्टी के मैंबर पार्लीमेंट चंदू माजरे की वीडियो चक्की फिरदे आ, जिहदे विच चंदू माजरा जी पार्लीमेंट दे विच खड़ के चीकां मार मार के हिंदी पंजाबी रला के बोल रहे आ कि देखो जी उत्थे बरगाड़ी मोर्चा लाया होया, उत्थे जी माहौल खराब कर देणगे। मुख मंत्री बेअंत सिंह दे बुच्चड़ दे पोते ने रवनीत बिट्टू ने एक वीडियो बना के पोस्ट कीतियां ने बंदी ਸਿੰਘਾਂ ਦੇ मामले ते जां सिख जज्बातां ਦੇ खिलाफ। बिल्कुल उहो जिहियां गल्लां बादल दल के मैंबर पार्लीमेंट प्रेम सिंह चंदू माजरा ने पार्लीमेंट में उदों कीतियां जदों बरगाड़ी मोर्चा लग्या होया सीगा। ते हुण ओह वीडियो जां इहो जिहे होर बड़े काम ने जदों भाई जगतार सिंह हवारे के खिलाफ बहुत ही नीवें दर्जे की गल सरदार सुखबीर सिंह बादल ने की कि जी कातल हवारा कौम नूं सेध नहीं दे सकता। जेड़ा कि नजरबंद ਸਿੰਘਾਂ का मसला जदों भी किते आया उदों उदों बादल दल ने जिहड़ियां करतूतां कीतियां अज पेश आ रही ने। प्रोफैसर दविंदरपाल सिंह भुल्लर की फांसी के रिहाई तो फांसी तो बाद जो उम्र कैद बदल गई, उन्हों की पंजाब दे विच बदली का एक चलिया सिस्टम भी पंजाब जेल बदली की जाए। तो बादल दल ने बादल सरकार ने अदालत दे विच हलफिया बयान दिता जिहदे विच बहुत नीचता वालियां गल्लां जिहड़ियां ने प्रोफैसर भुल्लर दे बारे लिखियां भी ये तां जी अतवादी आ, ये तां टैरोरिस्ट ने जी, बड़े माड़े बंदे। जेड़ा च नजरबंद ਸਿੰਘਾਂ ਦਾ अज इशू लैके चोण लड़ रहे बादल दल नूं बिरता पई हुई आ कि लोग निक्की निक्की गल कड्ढी बैठे आ कि तुसीं इन्हां जेड़ा नजरबंदां दा हमेशा विरोध कीता, इन्हां नूं अतवादी दसदे हुंदे सी, इन्हां नूं टैरोरिस्ट दसदे हुंदे सी और इन्हां दा रज के तुसीं विरोध कीता। इन्हां दा तां जो कीता सो कीता। जदों जदों भी किसी ने आवाज बुलंद तुसीं आपदी सारी सियासत सारी सत्ता जिहड़ी आ पुलिस वाले हरल हरल करते फिरदे हुंदे सी, CID वाले लभदे फिरदे हुंदे सी उन्हां लोकां नूं जिहड़े जिहड़ां दे नजरबंद ਸਿੰਘਾਂ दा मसला चकदे होण। सो बादल दल लई जिहड़ा इत्थे पहिलां तां उम्मीदवार नहीं कोई उन्हां नूं मिल रिहा सी, झूठ तूफान बोलदे रहे भी ਅਸੀਂ फलाणे नूं खड़ा करना फलाणे नूं खड़ा करना। ते जदों उन्हां ने बीबा कमलदीप कौर नूं खड़ा कर भी लिया ਤਾਂ ਉਹਦੇ ਨਾਲ ਆਪਦੇ ਪਾਰਟੀ ਦੇ ਕਿਸੇ ਲੀਡਰ ਦੀ ਫੋਟੋ ਲਾਉਣ ਤੋਂ ਉਹਨਾਂ ਨੂੰ ਸਾਫ਼ ਪਤਾ ਸੀ ਕਿ ਵੋਟਾਂ ਟੁੱਟਣੀਆਂ ਹੀ ਨੇ। ਲੋਕਾਂ ਨੇ ਬਰਗਾੜੀ ਬਾਈਬਲ ਕਾਂਡ ਸਮੇਧ ਸੈਣੀ ਤੇ ਹੋਰ ਕਰਤੂਤਾਂ ਜਦ ਹੀ ਕੱਢ ਲਿਆਉਣੀਆਂ ਨੇ। ਇਹਨਾਂ ਨੂੰ ਲੱਗਦਾ ਸੀਗਾ ਕਿ ਆਪਾਂ ਜੇ ਜਿਹੜਾ ਤੇ ਨਜ਼ਰਬੰਦ ਸਿੰਘਾਂ ਦਾ ਮਸਲਾ ਹੀ ਗੱਲਾਂ ਇਹੀ ਡੋਰੂ ਖੜਕਾਈ ਚੱਲਾਂਗੇ ਇਹਦੇ ਨਾਲ ਸ਼ਾਇਦ ਕੁਝ ਬਣ ਜੂ, ਪਰ ਮੁਸ਼ਕਲ ਆ। ਬਾਦਲ ਦਲ ਦਾ ਭਵਿੱਖ ਜਿਹੜਾ ਕਿ ਪਹਿਲਾਂ ਹੀ ਦਾ ਹੇਠਾ ਉਹ ਇੱਕ ਲੱਗਦਾ ਸੀਗਾ ਵੀ ਜਿਹੜਾ ਇਹਨਾਂ ਨੇ ਜਿਹੜਾ ਤੇ ਨਜ਼ਰਬੰਦ ਸਿੰਘਾਂ ਦੇ ਮਸਲੇ ਉੱਤੇ ਮੀਟਿੰਗਾਂ ਸ਼ੀਟਿੰਗਾਂ ਸ਼ੁਰੂ ਕੀਤੀਆਂ ਨੇ ਉਹਦੇ ਬਹਾਨੇ ਹੋ ਸਕਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਇਹ ਹਮਾਇਤ ਕਰ ਜਾਣ ਤੇ ਫਿਰ ਇਹਨਾਂ ਨੂੰ ਲੋਕਾਂ 'ਚ ਵਿਚਰਨ ਦਾ ਮੌਕਾ ਮਿਲ ਜੂ। ਪਰ ਉਹ ਗੱਲ ਨਾ ਇਹਨਾਂ ਦੇ ਕਰਮਾਂ 'ਚ ਲਿਖੀ ਹੋਈ ਆ। ਇਹ ਹਮੇਸ਼ਾ ਪੁੱਠੀ ਹਰਕਤ ਕਰਨੀ ਹੁੰਦੀ ਆ। ਹੁਣ ਲੋਕ ਚੇਤੇ ਕਰਦੇ ਨੇ ਕਿ ਜਦੋਂ ਬੀਬੀ ਖਾਲੜਾ ਚੋਣ ਲੜ ਰਹੀ ਸੀ ਉਦੋਂ ਵੀ ਇਹਨਾਂ ਨੇ ਬਰਾਬਰ ਉਮੀਦਵਾਰ ਖੜਾ ਕਰਤਾ ਸੀ। ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਵੀ ਨਜਾਇਜ਼ ਉਮੀਦਵਾਰ ਮੈਦਾਨ 'ਚ ਉਤਾਰਿਆ ਜਿਹਦੀ ਕੋਈ ਲੋੜ ਨਹੀਂ ਸੀ। ਉਦੋਂ ਵੱਡੀ ਗੱਲ ਇਹ ਕਿ ਹੁਣ ਲੋਕ ਇੱਕ ਇਹ ਗੱਲ ਕਹਿਣ ਲੱਗ ਗਏ ਕਿ ਮਾਨ ਸਾਹਿਬ ਨੂੰ ਵੀ ਸਿਆਸਤ ਆਉਂਦੀ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਬੇਸ਼ੱਕ ਖਾਲਿਸਤਾਨੀ ਸੰਘਰਸ਼ ਦੇ ਵੱਲੋਂ ਚੋਣ ਲੜਦੇ ਆ, ਪਰ ਇਹ ਗੱਲ ਪੱਕੀ ਆ ਕਿ ਖਾਲਿਸਤਾਨ ਸੰਘਰਸ਼ ਨਾਲ ਸੰਬੰਧਿਤ ਬਹੁਤ ਸਾਰੀਆਂ ਸ਼ਖਸੀਅਤਾਂ ਨਾਲ ਜਾਂ ਜਥੇਬੰਦੀਆਂ ਨਾਲ ਉਹਨਾਂ ਦਾ ਸੰਬੰਧ ਜਿਹੜਾ ਸਖਾਵਾਂ ਨਹੀਂ ਰਹਿ ਸਕਿਆ, ਤਕਰਾਰ ਵਾਲਾ ਜਾਂ ਟਕਰਾਅ ਵਾਲਾ ਰਿਹਾ। ਪਰ ਜਿਹੜਾ ਇੱਥੇ ਪੰਜਾਬ ਦੇ ਵਿੱਚ ਜੇ ਸਿਆਸੀ ਸਫਾ ਦੇ ਹਿਸਾਬ ਨਾਲ ਵਿਚਾਰਿਆ ਜਾਵੇ, ਜਿਹੜਾ ਕਿ ਆਪਾਂ ਨੂੰ ਅੱਜ ਚੋਣਾਂ ਦੇ ਕਰਕੇ ਉਹੀ ਗੱਲ ਵਿਚਾਰਨੀ ਚਾਹੀਦੀ ਹੈ, ਤਾਂ ਇਹ ਗੱਲ ਸਾਫ਼ ਆ
कि लोग कहते हैं कि बादल दल का कुछ हिसाब किताब नहीं, आम आदमी पार्टी का भी लेखा जोखा कर लिया, पर यह जिहड़ा शख्स है ये आपदे विचारां उत्ते अडोल खड़ा ते लंबे अरसे तो उस गल ते पहरा दे रहा। ते जेकर आपां वोट पाउणी हुई है इस वारी फिर सरदार सिमरनजीत सिंह मान नूं पा दिंदे आ। जिन्ने भी पंजाब दे विच किसी भी तरीके नाल प्रसंगक रहण वाले लोग ने, रैलेवेंट रहिंदे लोग ने, जां जिन्हां दी राय जिहड़ी आ ਉਹ अर्थ रखदी हुंदी आ, ਉਹ चाहे मीडिया नाल जुड़े हुए ने, चाहे ਉਹ अफसरशाही नाल जुड़े हुए ने, चाहे ਉਹ सियासत विच सरगर्म ने, हरेक दा यही मनना कि इस वेले बड़े लंबे अरसे बाद सरदार सिमरनजीत सिंह मान दे जेतू रहण दे आसार ने। तो सरदार सिमरनजीत सिंह मान दे जेतू रहण दे आसार किन्ने ने, किवें ने, ਇਹ ਤਾਂ ਚਲੋ ਵੋਟਾਂ ਤੋਂ ਬਾਅਦ ਪਤਾ ਲੱਗੂ, ਪਰ ਵੋਟਾਂ ਵਾਲੇ ਦਿਨ ਅਸਲ ਖਬਰ ਇਹ ਨਹੀਂ ਹੋਣੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤ ਗਏ, ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੇ ਚੋਣਾਂ ਜਿੱਤਦੇ ਨੇ ਜਾਂ ਚੋਣਾਂ ਹਾਰਦੇ ਨੇ ਤਾਂ ਉਹ ਪਹਿਲਾਂ ਬੜੀ ਵਾਰ ਜਿੱਤਦੇ ਤੇ ਹਾਰਦੇ ਆਏ ਨੇ, ਉਹਨਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਣਾ ਹੈਗਾ, ਕਿਉਂਕਿ ਵੈਸੇ ਵੀ 1.5 ਸਾਲ ਦੀ ਹੋਈ ਇਹ ਜਿਹੜੀ ਲੋਕ ਸਭਾ ਦੀ ਟਰਮ ਆ, ਦੁਬਾਰਾ ਵੋਟਾਂ ਪੈਣੀਆਂ ਨੇ, ਪਰ ਜਿਹੜਾ ਉਹਨਾਂ ਦੀ ਜਿੱਤ ਨਾਲ ਦੋ ਧਿਰਾਂ ਨੇ ਹਾਰਨਾ ਹੈ ਉਹ ਬੜੀ ਅਹਿਮ ਖਬਰ ਹੈ। ਜਦੋਂ ਖਬਰ ਇਹ ਆਉਣੀ ਆ ਨਾ ਕਿ ਬਾਦਲ ਦਲ ਦਾ ਕੈਂਡੀਡੇਟ ਹਾਰ ਗਿਆ ਤਾਂ ਉਹ ਬੀਬੀ ਕਮਲਦੀਪ ਕੌਰ ਰਾਜੋਆਣਾ ਦੀ ਹਾਰ ਨਹੀਂ ਹੋਣੀ, ਉਹ ਹਾਰ ਹੋਣੀ ਆ ਬਾਦਲ ਦਲ ਦੀ, ਬਾਦਲ ਪਰਿਵਾਰ ਦੀ, ਜਿਹਨੂੰ ਹਜੇ 3 ਮਹੀਨੇ ਪਹਿਲਾਂ ਲੋਕਾਂ ਨੇ ਚੰਗੀ ਤਰ੍ਹਾਂ ਛੰਡਿਆ। ਉਹਨਾਂ ਦੇ ਮਨ ਵਿੱਚ ਜਿਹੜਾ ਇਹ ਵਹਿਮ ਸੀਗਾ ਕਿ ਸ਼ਾਇਦ ਅਸੀਂ ਪਤਾ ਨਹੀਂ ਕੀ ਕਿਲਾ ਢਾ ਦੇਵਾਂਗੇ, ਇਹ ਹਾਰ ਨੇ ਬਾਦਲ ਦਲ ਨੂੰ ਹੋਰ ਜ਼ਿਆਦਾ ਕਰਾਰਾ ਝਟਕਾ ਦੇਣਾ। ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਇਹਨਾਂ ਨੇ ਇੱਕ ਜਾਂਚ ਕਮੇਟੀ ਜੀ ਬਣਾਈ ਸੀ ਜਿਹਨੇ ਕਾਰਨ ਲੱਭਣੇ ਸੀਗੇ ਕਿ ਆਪਾਂ ਨੂੰ ਵੋਟਾਂ ਲੋਕ ਕਾਹਤੋਂ ਨਹੀਂ ਪਾਉਂਦੇ, ਉਹਦੇ ਨਤੀਜੇ ਉਹਨਾਂ ਨੇ ਇਹ ਕੱਢੇ ਸੀਗੇ ਕਿ ਆਪਾਂ ਨੂੰ ਜਿਹੜੇ ਮੁੱਦਿਆਂ ਦੇ ਕਰਕੇ ਵੋਟਾਂ ਨਹੀਂ ਪੈਂਦੀਆਂ ਜਾਂ ਲੋਕ ਮੁਖਾਲਫਤ ਕਰਦੇ ਆ ਉਹਨਾਂ ਬਾਰੇ ਆਪਾਂ ਨੂੰ ਗੰਭੀਰ ਹੋਣਾ ਪਊਗਾ, ਉਹ ਨਹੀਂ ਹੋਏ ਇੱਕ ਤਾਂ। ਦੂਜਾ ਜਿਹੜਾ ਸਭ ਤੋਂ ਮੇਨ ਇੱਕ ਨਕਾਤੀ ਏਜੰਡਾ ਸਾਰੀ ਗੱਲ ਨੂੰ ਠੀਕ ਕਰਨ ਦਾ ਉਹ ਇਹ ਕੱਢਿਆ ਸੀ ਇਹਨਾਂ ਦੀ ਆਪ ਦੀ ਹੀ ਬਣਾਈ ਹੋਈ ਜਾਂਚ ਕਮੇਟੀ ਨੇ ਕਿ ਬਾਦਲ ਦਲ ਦੀ ਲੀਡਰਸ਼ਿਪ ਬਦਲਣੀ ਪਊਗੀ, ਤੇ ਲੀਡਰਸ਼ਿਪ ਬਦਲਣ ਦੇ ਅਰਥ ਨੇ ਕਿ ਬਾਦਲ ਪਰਿਵਾਰ ਜਿਹੜਾ ਹੈਗਾ ਉਹ ਪਾਸੇ ਹੋਵੇ। ਹੁਣ ਇਹ ਗੱਲ ਕਰਨ ਦੀ ਬਜਾਏ ਪਾਰਟੀ ਨੇ ਉਸੇ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਫੇਰ ਝੰਡਾ ਚੁਕਾਤਾ। ਵੱਡਾ ਬਾਦਲ ਤਾਂ ਚਲੋ ਇਹਨਾਂ ਦਿਨਾਂ 'ਚ ਹਸਪਤਾਲ ਦੇ ਵਿੱਚ ਬਿਮਾਰ ਹੈ, ਪਰ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਹੈ ਉਹਦੀਆਂ ਹੀ ਕੀਤੀਆਂ ਕਰਤੂਤਾਂ ਕਰਕੇ ਤਾਂ ਬੇੜਾ ਗਰਕ ਹੋਇਆ, ਉਹਨੂੰ ਹੀ ਫੇਰ ਦੁਬਾਰਾ ਇਸ ਚੋਣ ਦੇ ਮੌਕੇ ਚੌਧਰੀ ਬਣਾਤਾ ਤੇ ਲੋਕ ਉਹਨੂੰ ਸਬਕ ਦੇਣ ਲਈ, ਅਕਲ ਦੇਣ ਲਈ ਉਵੇਂ ਮੁੱਠੀਆਂ 'ਚ ਤੁੱਕੀ ਬੈਠੇ ਆ ਜਿਵੇਂ ਆਮ ਆਦਮੀ ਪਾਰਟੀ ਨੂੰ ਅਕਲ ਦੇਣ ਲਈ ਮੁੱਠੀਆਂ 'ਚ ਤੁੱਕੀ ਬੈਠੇ। ਤੋ ਇਸ ਕਰਕੇ ਜਿਹੜਾ ਵੋਟਾਂ ਵਾਲਾ ਨਤੀਜਿਆਂ ਵਾਲਾ ਦਿਨ ਹੋਣਾ, ਉਦੋਂ ਜਿੱਥੇ ਆਮ ਆਦਮੀ ਪਾਰਟੀ ਦੇ ਲਈ ਉਹਦੇ ਭਵਿੱਖ ਲਈ ਬਹੁਤ ਅਹਿਮ ਦਿਨ ਹੋ ਸਕਦਾ ਹੈ, ਕਿਉਂਕਿ ਜੇਕਰ 3 ਮਹੀਨੇ ਬਾਅਦ ਹੀ ਇਸ ਪਾਰਟੀ ਦੇ ਉਮੀਦਵਾਰ ਨੂੰ ਹਾਰ ਦਾ ਮੂੰਹ ਦੇਖਣਾ ਪੈ ਜਾਵੇ ਤਾਂ ਬਹੁਤ ਸ਼ਰਮਨਾਕ ਸਥਿਤੀ ਹੈ। ਲੋਕ ਤਾਂ ਇਹ ਕਹਿੰਦੇ ਆ ਕਿ ਅਸਲ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਵਿਚਾਲੇ ਆ, ਪਰ ਇਹ ਵੀ ਨਾਲ ਦੀ ਨਾਲ ਸਾਰੇ ਕਹਿੰਦੇ ਆ ਕਿ ਜ਼ਿਆਦਾ ਜਿਹੜੇ ਆਸਾਰ ਨੇ ਉਹ ਮਾਨ ਸਾਹਿਬ ਦੇ ਜੇਤੂ ਰਹਿਣਗੇ। ਵੈਸੇ ਅਸੀਂ ਇਸ ਮੌਕੇ ਕਿਸੇ ਗੱਲ ਦੀ ਕੋਈ ਗਰੰਟੀ ਜਾਂ ਇਸ ਤਰੀਕੇ ਦਾ ਦਾਅਵਾ ਤਾਂ ਨਹੀਂ ਕਰ ਸਕਦੇ, ਪਰ ਜੇਕਰ ਸਰਦਾਰ ਸਿਮਰਨਜੀਤ ਸਿੰਘ ਮਾਨ ਜੇਤੂ ਰਹਿੰਦੇ ਆ ਤਾਂ ਇਹਦੇ ਸਾਫ਼ ਜਿਹੇ ਮਤਲਬ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹਦਾ 3 ਮਹੀਨੇ 'ਚ ਹੀ ਉਹ ਹਾਲ ਹੋ ਗਿਆ ਜਿਹੜਾ ਬਾਦਲ ਦਲ ਨੇ ਜਾਂ ਕਾਂਗਰਸ ਨੇ 70-80 ਸਾਲਾਂ 'ਚ ਕੀਤਾ ਸੀ। ਤੋ ਲੋਕ ਕਹਿੰਦੇ ਆ ਕਿ ਅਸੀਂ ਇਸ ਨਵੀਂ ਪਾਰਟੀ ਨੂੰ, ਨਵੇਂ ਵਿਚਾਰਾਂ ਵਾਲੇ ਲੋਕਾਂ ਨੂੰ ਸੱਤਾ 'ਚ ਲਿਆਉਣ ਦਾ ਗੁਨਾਹ ਕਰ ਬੈਠੇ। ਲੋਕ ਕਹਿੰਦੇ ਆ ਕਿ ਇਹ ਤਾਂ ਬੀਜੇਪੀ ਦੀ ਬੀ ਟੀਮ ਹੀ ਸਾਬਤ ਹੋ ਰਹੀ ਹੈ। ਲੋਕ ਕਹਿੰਦੇ ਆ ਕਿ 70 ਸਾਲਾਂ ਦਾ ਕੰਮ ਇਹ ਲੋਕਾਂ ਨੇ ਜਿੰਨਾ ਉਹਨਾਂ ਨੇ 70 ਸਾਲਾਂ 'ਚ ਸਤਾਇਆ, ਇਹਨਾਂ ਨੇ ਸਾਨੂੰ 3 ਮਹੀਨੇ 'ਚ ਸਤਾਇਆ। ਹੁਣ ਭਾਖੜਾ ਜਿਹੜਾ ਬਿਆਸ ਮੈਨੇਜਮੈਂਟ ਬੋਰਡ ਦਾ ਪੰਗਾ ਸੀ, ਉਹਦੇ ਵਿੱਚ ਇਹ ਸਰਕਾਰ ਜਿਹੜੀ ਆ ਭਗਵੰਤ ਮਾਨ ਵਾਲੀ, ਆਮ ਆਦਮੀ ਪਾਰਟੀ ਵਾਲੀ,
ਉਹ ਅਸਫਲ ਸਾਬਤ ਹੋ ਰਹੀ ਆ। ਕੋਈ ਉਹਦੇ ਚ ਪਾਏਦਾਰੀ ਵਾਲਾ ਯੋਗਦਾਨ ਜਿਹੜਾ ਜਾਂ ਭੂਮਿਕਾ ਨਹੀਂ ਪਾ ਸਕੇ। ਸਾਫ਼ ਦਿਖ ਰਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਜਿਹੜਾ ਮੈਂਬਰਾਂ ਦਾ ਗੜਬੜ ਝੱਲਾ ਬੀਜੇਪੀ ਨੇ ਕੀਤਾ, ਉਹਨੂੰ ਇਹ ਰੋਕਣ ਵਿੱਚ ਸਮਰੱਥ ਨਹੀਂ ਰਹੇ। ਹੁਣ ਚੰਡੀਗੜ੍ਹ ਜਿਹੜਾ ਹੈ ਉਹਦੇ ਵਿੱਚ ਸਾਰੇ ਪ੍ਰਸ਼ਾਸਨ ਦੇ ਵਿੱਚ ਜੋ ਗੜਬੜ ਬੀਜੇਪੀ ਨੇ ਕੀਤੀ ਆ, ਉੱਥੇ ਵੀ ਇਹ ਅਸਫਲ ਰਹੇ ਨੇ। ਪੰਜਾਬ ਯੂਨੀਵਰਸਿਟੀ ਹੈ ਜਿਹੜੀ ਉਹ ਖੋਹੀ ਜਾ ਰਹੀ ਆ, ਤੇ ਉੱਥੇ ਵੀ ਸਾਫ਼ ਦਿਖ ਰਿਹਾ ਹੈਗਾ ਕਿ ਆਮ ਆਦਮੀ ਪਾਰਟੀ ਦੀ ਜਾਂ ਭਗਵੰਤ ਮਾਨ ਦੀ ਸਰਕਾਰ ਦੀ ਕੋਈ ਸੁਣਵਾਈ ਨਹੀਂ। ਰਾਜ ਸਭਾ ਦੇ ਮੈਂਬਰ ਬਣਾਉਣੇ ਸੀ, ਉਹ ਵੀ ਕਿਸੇ ਪਾਸਿਓਂ ਪੰਜਾਬ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਤਸੱਲੀ ਨਹੀਂ ਹੋਈ। ਪੰਜਾਬ ਦੇ ਜਿਹੜੇ ਪਾਣੀ ਨੇ ਉਹਦੇ ਬਾਰੇ ਆਮ ਆਦਮੀ ਪਾਰਟੀ ਦੇ ਆਗੂ ਜਿਹੜੇ ਨੇ ਉਹ ਬੜੇ ਜ਼ੋਰ ਸ਼ੋਰ ਨਾਲ ਕਹਿ ਰਹੇ ਨੇ ਕਿ ਦੂਜਿਆਂ ਰਾਜਾਂ ਦਾ ਹੱਕ ਹੈ। ਸੋ ਪੰਜਾਬ ਦੇ ਉੱਤੇ ਆਮ ਆਦਮੀ ਪਾਰਟੀ ਦਾ ਜਿਹੜਾ ਯਕੀਨ ਸੀ, ਭਰੋਸਾ ਸੀ, ਆਮ ਲੋਕਾਂ ਨੇ ਜਿਹੜਾ ਭਰੋਸਾ ਕੀਤਾ ਸੀ ਆਮ ਆਦਮੀ ਪਾਰਟੀ 'ਚ, ਉਹ ਬਹੁਤ ਖਤਰਨਾਕ ਸਾਬਤ ਹੋਣ ਦੇ ਆਸਾਰ ਲੱਗ ਰਹੇ। ਲੋਕਾਂ ਨੂੰ ਲੱਗ ਰਿਹਾ ਕਿ ਬਾਦਲ ਦਲ ਨੇ ਜਾਂ ਕਾਂਗਰਸ ਨੇ ਬਹੁਤ ਮਾੜੀ ਕੀਤੀ ਸਾਡੇ ਨਾਲ 70 ਸਾਲਾਂ 'ਚ, ਪਰ ਚੰਡੀਗੜ੍ਹ ਤਾਂ ਨਹੀਂ ਗਿਆ ਸੀ, ਯੂਨੀਵਰਸਿਟੀ ਤਾਂ ਨਹੀਂ ਗਈ ਸੀ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਸੀ ਉਹ ਫਿਰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਥੋੜਾ ਬਹੁਤਾ ਸੀ। ਰਾਜ ਸਭਾ ਦੇ ਮੈਂਬਰਾਂ ਬਾਰੇ ਜਾਂ ਦਰਿਆਈ ਪਾਣੀਆਂ ਬਾਰੇ, ਪੰਜਾਬ ਦੇ ਮਸਲਿਆਂ ਬਾਰੇ ਥੋੜਾ ਬਹੁਤਾ ਪੈਰ ਅੜਾਉਂਦੇ ਸੀਗੇ, ਥੋੜਾ ਬਹੁਤਾ ਉਹਨਾਂ ਦੇ ਲੀਡਰਾਂ 'ਚ ਦਮਖਮ ਸੀਗਾ। ਪਰ ਆਮ ਆਦਮੀ ਪਾਰਟੀ ਦਾ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ ਲੱਗ ਰਿਹਾ। ਇਹ ਪਾਰਟੀ ਜਿਸ ਤਰੀਕੇ ਨਾਲ ਕੇਜਰੀਵਾਲ ਦੇ ਇਸ਼ਾਰਿਆਂ ਤੇ ਦਿੱਲੀ ਤੋਂ ਚੱਲ ਰਹੀ ਆ, ਵੀ ਇਹ ਪਾਰਟੀ ਜਿਹੜੀ ਆ ਹੋਰ ਜ਼ਿਆਦਾ ਮਾੜਾ ਸਾਡਾ ਹਾਲ ਕਰੂਗੀ। ਅਸੀਂ ਤਾਂ ਇਹਨੂੰ ਲਿਆਏ ਸੀ ਕਿ ਜਿਹੜਾ ਚੰਡੀਗੜ੍ਹ ਦਰਿਆਈ ਪਾਣੀ ਜਾਂ ਪੰਜਾਬੀ ਬੋਲੀ ਜਾਂ ਹੋਰ ਮਸਲੇ ਆ ਉਹਦੇ ਉੱਤੇ ਵੀ ਸਾਡੇ ਨਾਲ ਬੇਇਨਸਾਫੀ ਹੋ ਰਹੀ ਆ, ਵਿਤਕਰਾ ਹੋ ਰਿਹਾ, ਤੇ ਕਾਂਗਰਸ ਵਾਲੇ ਤੇ ਬਾਦਲ ਦਲ ਵਾਲੇ ਸਾਡੇ ਹਿੱਤਾਂ ਦੀ ਰਾਖੀ ਕਰਨ ਵਿੱਚ ਸਮਰੱਥ ਨਹੀਂ ਹੈਗੇ, ਪਰ ਇਹ ਤਾਂ ਉਹਨਾਂ ਨਾਲੋਂ ਵੀ ਰੱਦੀ ਸਾਬਤ ਹੋ ਰਹੇ। ਸੋ ਜਿਹੜਾ ਆਮ ਆਦਮੀ ਪਾਰਟੀ ਦਾ ਇਸ ਵੇਲੇ ਇੱਕ ਟੈਸਟ, ਇੱਕ ਪਹਿਲਾ ਹੀ ਪੇਪਰ, ਜਿਵੇਂ ਕਹਿੰਦੇ ਆ ਪਹਿਲੀ ਚੋਰੀ ਪਹਿਲਾ ਹੀ ਫਾਹਾ, ਉਹ ਪੰਗਾ ਇਹਨਾਂ ਦਾ ਬਣ ਚੁੱਕਿਆ। ਬਈ ਲੋਕਾਂ ਨੂੰ ਹਰ ਚੜ੍ਹਦੀ ਸਵੇਰ ਕੋਈ ਇਹੋ ਜਿਹੀ ਖਬਰ ਹੀ ਮਿਲਦੀ ਆ ਜਿਹਦੇ ਨਾਲ ਲੋਕਾਂ ਦਾ ਮੋਹ ਹੋਰ ਟੁੱਟ ਰਿਹਾ। ਇਹ ਗੱਲ ਵੱਖਰੀ ਆ ਕਿ ਅਜੇ ਜਿਹੜੇ ਪਾਰਟੀ ਦੇ ਸਪੋਰਟਰ ਨੇ, ਸਮਰਥਕ ਨੇ, ਉਹਨਾਂ ਨੇ ਵੱਡੇ ਪੱਧਰ ਤੇ ਬਗਾਵਤ ਨਹੀਂ ਕੀਤੀ, ਪਰ ਜਿਹੜੇ ਮਾਸਟਰ, ਡਾਕਟਰ, ਟਰੱਕ ਯੂਨੀਅਨਾਂ ਵਾਲੇ ਜਾਂ ਹੋਰ ਲੋਕ, ਉਹ ਪਿਛਲੇ 3 ਮਹੀਨਿਆਂ ਦੇ ਵਿੱਚ ਹੀ ਕੰਨਾਂ ਨੂੰ ਹੱਥ ਲਾਉਂਦੇ ਆ ਕਿ ਅਸੀਂ ਕਿਹੋ ਜਿਹੀ ਪਾਰਟੀ ਦੀ ਸਪੋਰਟ ਕਰ ਬੈਠੇ। ਇਸ ਜਿਹੜੀ ਲੋਕ ਸਭਾ ਦੀ ਚੋਣ ਚੱਲ ਰਹੀ ਆ, ਥਾਂ ਥਾਂ ਦੇ ਉੱਤੇ ਧਰਨੇ ਮੁਜ਼ਾਹਰੇ ਹੋਏ ਨੇ, ਥਾਂ ਥਾਂ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਦਾ ਵਿਰੋਧ ਹੋਇਆ। ਹਾਸੋ ਜਿਹੜੀਆਂ ਗੱਲਾਂ ਕਰਨ ਕਰਾਉਣ ਦੇ ਵਿੱਚ ਹੈ ਤਾਂ ਭਾਵੇਂ ਸਾਰੀਆਂ ਪਾਰਟੀਆਂ ਹੀ ਤੋਪੇ ਤੋੜ ਦਿੰਦੀਆਂ, ਪਰ ਇਸ ਵਾਰੀ ਜਿਵੇਂ ਕੇਜਰੀਵਾਲ ਜਦੋਂ ਕੱਲ ਰੋਡ ਸ਼ੋਅ ਕਰਨ ਆਇਆ ਤੇ ਭਗਵੰਤ ਮਾਨ ਜਿਵੇਂ ਕਾਰ ਦੇ ਬਾਹਰਲੇ ਪਾਸੇ ਇੱਕ ਤਰੀਕੇ ਨਾਲ ਬੈਠਿਆ, ਲੋਕ ਕਹਿੰਦੇ ਆ ਲਮਕਿਆ, ਉਹਨੇ ਵੀ ਬਹੁਤ ਗਲਤ ਪ੍ਰਭਾਵ ਦਿੱਤਾ। ਜਿੱਥੇ ਆਮ ਆਦਮੀ ਪਾਰਟੀ ਦਾ ਸਰਕਾਰ ਬਣਾਉਣ ਦਾ ਲੋਕਾਂ ਨੂੰ ਚਾਅ ਸੀਗਾ, ਉਹ ਸਾਰੇ ਦਾ ਸਾਰਾ ਫੂਕ ਨਿਕਲ ਚੁੱਕੀ। ਬਾਕੀ ਪਾਰਟੀਆਂ ਨੇ ਤਾਂ 70-80 ਸਾਲ 'ਚ ਨਿਰਾਸ਼ ਕੀਤਾ ਸੀ, ਇਹਨਾਂ ਨੇ ਤਾਂ 4-5 ਮਹੀਨਿਆਂ ਦੇ ਵਿੱਚ ਹੀ ਢੰਗ ਦਿਖਾਤੀ। ਬਹੁਤ ਹੀ ਜ਼ਿਆਦਾ ਲੋਕਾਂ 'ਚ ਨਿਰਾਸ਼ਤਾ ਆ। ਜਿਵੇਂ ਬਾਦਲਕਿਆਂ ਤੇ ਕਾਂਗਰਸੀਆਂ ਤੋਂ ਮਾਯੂਸ ਹੋਏ, ਨਿਰਾਸ਼ ਹੋਏ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡੀ ਹਮਾਇਤ ਦਿੱਤੀ ਸੀਗੀ, ਹੁਣ ਇਸ ਮੌਕੇ ਲੋਕਾਂ ਦੀ ਹਮਾਇਤ ਜਿਹੜੀ ਆ ਉਹ ਮਾਨ ਸਾਹਿਬ ਵੱਲ ਆ। ਨੌਜਵਾਨ ਤਬਕਾ ਜਿਸ ਤਰੀਕੇ ਨਾਲ ਉਲਰਿਆ ਹੋਇਆ ਮਾਨ ਸਾਹਿਬ ਵੱਲ, ਆਮ ਲੋਕਾਂ ਨੂੰ ਬੜੇ ਚੰਗੇ ਆਸਾਰ ਲੱਗ ਰਹੇ ਨੇ ਕਿ ਇਸ ਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਜੇਤੂ ਰਹਿਣਗੇ। ਅਸੀਂ ਲੋੜ ਤੋਂ ਵੱਧ ਜਾਂ ਸਮੇਂ ਤੋਂ ਪਹਿਲਾਂ ਕੋਈ ਗੱਲ ਕਹਿਣ ਦੀ ਬਜਾਏ ਇਸ ਸਥਿਤੀ ਵਿੱਚ ਇਹ ਦੱਸਣਾ ਚਾਹੁੰਦੇ ਆ ਕਿ ਜਦੋਂ ਬਾਦਲ ਦਲ ਇਸ ਲੋਕ ਸਭਾ ਚੋਣ ਤੋਂ ਬਾਅਦ ਹੋਰ ਬੁਰੀ ਤਰ੍ਹਾਂ ਵਿਪਤਾ 'ਚ ਫਸਿਆ ਹੋਊਗਾ, ਤਾਂ ਜਿਹੜੇ ਅਗਲੇ ਹਾਲਾਤ ਭਵਿੱਖ ਦੇ ਹੋ ਸਕਦੇ ਆ, ਜੇ ਉਹਨਾਂ ਤੇ ਨਜ਼ਰ ਮਾਰੀਏ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਨੇ, ਉਹਨਾਂ ਤੇ ਲੋਕਾਂ ਨੂੰ ਬੜੇ ਭਾਰੀ ਜਿਹੜੇ ਆਸਾਰ ਨੇ ਕਿ ਚੋਣਾਂ ਹੋਣਗੀਆਂ ਤੇ ਉੱਥੇ ਵੀ ਆਪਾਂ ਬਾਦਲ ਦਲ ਨੂੰ ਪਾਸੇ ਕਰ ਲਾਂਗੇ। ਜੇਕਰ ਬਾਦਲ ਦਲ ਲੋਕਾਂ ਦੀਆਂ ਰੀਝਾਂ, ਉਮੰਗਾਂ, ਇੱਛਾਵਾਂ ਦੇ ਉਲਟ ਚੱਲਦਾ ਹੈ
ਤਾਂ ਲੋਕਾਂ ਨੇ ਸਰਕਾਰ ਖੋਲੀ, ਸੱਤਾ ਖੋਲੀ। ਇਹ ਵੀ ਗੱਲ ਸੱਚੀ ਆ, ਸਹੀ ਆ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਬਜ਼ਾ ਕਰਨ ਤੋਂ ਬਾਅਦ ਬਾਦਲ ਦਲ ਸਿੱਖ ਜਜ਼ਬਾਤਾਂ ਤੇ ਸਿੱਖ ਹਿੱਤਾਂ ਦੇ ਖਿਲਾਫ ਚੱਲਦਾ ਹੈ ਤਾਂ ਉੱਥੇ ਵੀ ਇਹਨੂੰ ਭਜਾ ਦੇਣਾ ਚਾਹੀਦਾ। ਪਰ ਇਹ ਗੱਲ ਅੱਜ ਕਰਨੀ ਬੜੀ ਜ਼ਰੂਰੀ ਹੈ ਕਿ ਜੇਕਰ ਭਵਿੱਖ ਦੇ ਵਿੱਚ ਬਾਦਲ ਦਲ ਨੂੰ ਲਾਂਭੇ ਕਰਦੇ ਆ ਤਾਂ ਕਿਹੜੇ ਲੋਕ ਨੇ ਜਿਹੜੇ ਦਾ ਲਾਉਣ ਨੂੰ ਫਿਰਦੇ। ਇੱਕ ਤਾਂ ਚਲੋ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਹੋਰ ਪੰਥਕ ਧਿਰਾਂ ਨੇ ਜਿਹੜੀਆਂ ਕੌਮ ਪ੍ਰਸਤੀ ਦੇ ਜਜ਼ਬੇ ਨਾਲ ਲੈਸ ਨੇ ਤੇ ਜਿਨ੍ਹਾਂ ਦੇ ਬਾਰੇ ਲੋਕਾਂ ਨੂੰ ਆਸ ਆ ਕਿ ਜੇਕਰ ਬਾਦਲ ਦਲ ਨੂੰ ਪਾਸੇ ਕਰਦੇ ਆ ਤਾਂ ਚਲੋ ਇਹਨਾਂ ਨੂੰ ਆਪਾਂ ਮੌਕਾ ਦੇ ਦਿਆਂਗੇ। ਭਾਵੇਂ ਕਿ ਇਹ ਗੱਲ ਸਾਫ਼ ਦਿਖਦੀ ਆ ਕਿ ਤਜਰਬੇ ਦੇ ਪੱਖੋਂ ਇਹ ਲੋਕ ਕੋਰੇ ਨੇ। ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਮੌਕੇ ਇਹ ਨਹੀਂ ਸੋਚਿਆ ਕਿ ਇੰਨੇ ਅਣਜਾਣ ਤੇ ਅਨੋਪੜ ਜਿਹੇ ਬੰਦੇ, ਇਹਨਾਂ ਨੂੰ ਜਦੋਂ MP ਬਣਾ ਦੇਾਂਗੇ ਸਰਕਾਰ ਦਾ ਕੰਮ ਸਿੱਖਣ ਸਿਖਾਉਣ ਨੂੰ ਟਾਈਮ ਲੱਗੂਗਾ। ਬਿਲਕੁਲ ਉਹੀ ਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਜਾਣ ਵਾਲੇ ਨਵੇਂ ਜਿਹੜੇ ਪੰਥਕ ਸਫਾ ਦੇ ਆਗੂ ਨੇ ਉਹਨਾਂ ਦਾ ਵੀ ਹੋ ਸਕਦਾ। ਇਹ ਗੱਲ ਆਪਾਂ ਨੂੰ ਹੁਣ ਤੋਂ ਹੀ ਵਿਚਾਰਨੀ ਚਾਹੀਦੀ ਆ। ਇਸ ਕਰਕੇ ਹਰ ਹਲਕੇ ਦੇ ਵਿੱਚ ਪੰਥਕ ਧਿਰਾਂ ਨੂੰ ਸ਼੍ਰੋਮਣੀ ਕਮੇਟੀ ਦਾ ਕਿਹੜਾ ਚਿਹਰਾ ਹੋਏਗਾ ਉਹਦੀ ਦ੍ਰਿੜਤਾ, ਉਹਦੀ ਤਿਆਰੀ ਹੁਣ ਤੋਂ ਕਰਾਉਣੀ ਚਾਹੀਦੀ ਆ ਤਾਂ ਕਿ ਲੋਕਾਂ ਨੂੰ ਹੋਵੇ ਕਿ ਕਿੱਥੇ ਬਾਦਲ ਦਲ ਦਾ ਉਹ ਉਮੀਦਵਾਰ ਜਿਹਦੇ ਵਿੱਚ ਨੁਕਸ ਹੀ ਨੁਕਸ ਨੇ ਤੇ ਕਿੱਥੇ ਪੰਥਕ ਸਫਾ ਦਾ, ਪੰਥਕ ਧਿਰਾਂ ਦਾ ਉਮੀਦਵਾਰ ਜਿਹੜਾ ਗੁਣਵਾਨ ਆ, ਜਿਹੜਾ ਮਚਿਓਰ ਆ ਤੇ ਜਿਹਦਾ ਦੂਰ ਦ੍ਰਿਸ਼ਟੀ ਦਾ ਸਾਫ਼ ਪਤਾ ਲੱਗਦਾ, ਜਿਹੜਾ ਪੰਥਕ ਘੋੜਾਂ ਦੇ ਵਿੱਚ ਹੰਢਿਆ ਹੋਇਆ, ਜਿਹੜਾ ਰੜਿਆ ਹੋਇਆ। ਇੱਥੇ ਜਿਹੜੀ ਗੱਲ ਹੈ ਇੱਕ ਨਵੀਂ ਉਹ ਚੇਤੇ ਰੱਖਣ ਦੀ ਲੋੜ ਹੈ ਕਿ ਜਿੱਥੇ ਪੰਥਕ ਧਿਰਾਂ ਜਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲਾ ਅਕਾਲੀ ਦਲ ਇਹ ਲੋਕ ਚਾਹੁੰਦੇ ਆ ਕਿ ਬਾਦਲ ਸਾਹਿਬ ਨੂੰ ਪਾਸੇ ਕਰਕੇ, ਬਾਦਲ ਦਲ ਨੂੰ ਪਾਸੇ ਕਰਕੇ, ਬਾਦਲ ਪਰਿਵਾਰ ਨੂੰ ਪਾਸੇ ਕਰਕੇ ਆਪਾਂ ਸ਼੍ਰੋਮਣੀ ਕਮੇਟੀ ਉੱਤੇ ਸੇਵਾ ਕਰਨੀ ਆ। ਦੂਜੇ ਪਾਸੇ BJP RSS ਵਾਲੇ ਵੀ ਝੌਰ ਲਾਈ ਬੈਠੇ ਆ ਕਿ ਆਪਦੇ ਬੰਦਿਆਂ ਨੂੰ ਐਤਕੀ ਚੋਣਾਂ ਖੜਾ ਕਰਕੇ ਉਮੀਦਵਾਰ ਜਿਹੜੇ ਹੈਗੇ ਆ ਮੈਦਾਨ ਚ ਉਤਾਰਨੇ। ਉਹ ਕਿਵੇਂ ਖੇਡ ਖੇਡਦੇ ਆ ਵਾਹਿਗੁਰੂ ਜਾਣੇ। ਪਰ ਇਹ ਗੱਲ ਪੱਕੀ ਆ ਕਿ ਬਾਦਲ ਦਲ ਦੇ ਕਮਜ਼ੋਰ ਹੋਣ ਤੇ ਸਭ ਤੋਂ ਵੱਧ ਖੁਸ਼ BJP RSS ਵਾਲੇ ਨੇ ਕਿ ਇਸ ਵਾਰ ਅਸੀਂ 10, 15, 20 ਬੰਦੇ ਜਿਹੜੇ ਆ RSS ਦੇ ਮੱਤ ਵਾਲੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ 'ਚ ਭੇਜ ਸਕਦੇ ਹਾਂ। ਦੂਜੇ ਪਾਸੇ ਆਮ ਆਦਮੀ ਪਾਰਟੀ ਜਿਹਨੂੰ ਆਪਾਂ BJP ਦੀ B ਟੀਮ ਕਹਿੰਦੇ ਆ ਜਾਂ RSS ਦਾ ਹੀ ਇੱਕ ਹਿੱਸਾ ਦੱਸਦੇ ਆ, ਉਹ ਵੀ ਝੌਰ ਲਾਈ ਬੈਠੇ ਆ ਕਿ ਅਸੀਂ ਜੇਕਰ ਐਡੀ ਵੱਡੀ ਗਿਣਤੀ ਵਿੱਚ 92 ਵਿਧਾਇਕ ਜਿਹੜੇ ਆ ਪੰਜਾਬ ਚੋਂ ਲੈ ਸਕਦੇ ਆ ਤਾਂ ਅਸੀਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਮੌਕੇ ਵੀ ਘੱਟੋ ਘੱਟ 30-35 ਜਿਹੜੇ ਨੇ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਅੱਡ-ਅੱਡ ਹਲਕਿਆਂ ਚੋਂ ਆਮ ਆਦਮੀ ਪਾਰਟੀ ਦੇ ਪਲੇਟਫਾਰਮ ਤੋਂ ਜਿਤਾ ਸਕਦੇ ਆ। ਹੁਣ ਇਸ ਸਥਿਤੀ ਉੱਤੇ ਜੇ ਨਜ਼ਰ ਮਾਰੀਏ ਵੀ BJP RSS ਐਂਟੀ ਸਿੱਖ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਹਿਸਾਬ ਕਿਤਾਬ ਨਹੀਂ, ਜਿਨ੍ਹਾਂ ਦੇ ਏਜੰਡੇ ਬੜੇ ਸਾਫ਼ ਨੇ ਕਿ ਉਹ ਸ਼੍ਰੋਮਣੀ ਕਮੇਟੀ ਦੇ ਉੱਤੇ ਕਬਜ਼ਾ ਕਰਕੇ ਇਹਦੇ ਰਾਹੀਂ ਕੋਈ ਪੰਥ ਦੀ ਸੇਵਾ ਕਰਨ ਦੇ ਲਈ ਨਹੀਂ, ਸਿਰਫ ਇਸ ਗੱਲ ਲਈ ਕਿ ਬਾਦਲ ਦਲ ਜਿਹੜਾ ਹੈ ਉਹਦਾ ਸ਼੍ਰੋਮਣੀ ਕਮੇਟੀ ਉੱਤੇ ਜਦੋਂ ਕਬਜ਼ਾ ਹੁੰਦਾ ਤਾਂ ਉੱਥੋਂ ਉਹ ਤਾਕਤ ਲੈਂਦੇ ਰਹਿੰਦੇ ਨੇ ਤੇ ਸੱਤਾ 'ਚ ਹੋਣ ਚਾਹੇ ਨਾ ਹੋਣ ਉਹਨਾਂ ਦਾ ਤੋਰੀ ਫੁਲਕਾ ਚੱਲਦਾ ਰਹਿੰਦਾ। ਸੋ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਬਾਦਲਕਿਆਂ ਤੋਂ ਖੋਹਣ ਲਈ ਤੇ ਉੱਥੋਂ ਦੇ ਸਰਮਾਏ ਨੂੰ ਜਾਂ ਉੱਥੋਂ ਦੇ ਸਾਧਨਾਂ ਨੂੰ ਸ਼੍ਰੋਮਣੀ ਕਮੇਟੀ ਦਿਆਂ ਨੂੰ ਬਾਦਲਕਿਆਂ ਤੋਂ ਖੋਹਣ ਲਈ ਜਿਹੜੇ ਇਸ ਏਜੰਡੇ ਤਹਿਤ ਅੱਗੇ ਵਧ ਰਹੇ ਨੇ ਉਹਦਾ ਪੰਥਕ ਹਿੱਤਾਂ ਨੂੰ ਜਾਂ ਪੰਥਕ ਸਰੋਕਾਰਾਂ ਨੂੰ ਕਿੰਨਾ ਭਾਰੀ ਖਤਰਾ ਹੋਏਗਾ ਇਹ ਸਾਨੂੰ ਹੁਣ ਵਿਚਾਰਨਾ ਚਾਹੀਦਾ। ਬਾਦਲਕੇ ਦਾ ਪਾਸੇ ਕਰ ਲਾਂਗੇ, ਬਾਦਲਕਿਆਂ ਨੂੰ ਤਾਂ ਆਪਾਂ ਸ਼੍ਰੋਮਣੀ ਕਮੇਟੀ ਚੋਂ ਲਾਂਭੇ ਕਰ ਲਵਾਂਗੇ, ਜਿਵੇਂ ਕਿ ਪੰਜਾਬ ਦੇ ਸੱਤਾ ਦਾ ਕੇਂਦਰ ਚੰਡੀਗੜ੍ਹ ਚੋਂ ਬਾਦਲਕਿਆਂ ਨੂੰ ਪਾਸੇ ਕਰ ਲਿਆ, ਉੱਥੋਂ ਦਾ ਕਾਂਗਰਸ ਵੀ ਪਾਸੇ ਕਰ ਲਈ ਚੰਡੀਗੜ੍ਹੋਂ ਤੇ ਉੱਥੋਂ ਬਾਦਲਕੇ ਵੀ ਪਾਸੇ ਕਰ ਲਏ। ਪਰ ਜਿਹੜੇ ਨਵੇਂ ਸਹੇੜੇ ਆ ਆਮ ਆਦਮੀ ਪਾਰਟੀ ਵਾਲੇ ਜੋ ਲੱਲਰ ਇਹਨਾਂ ਨੇ ਲਾਇਆ ਉਹ ਵੀ ਤਾਂ ਆਪਣੇ ਸਾਹਮਣੇ ਹੈ। ਹੁਣ ਆ ਜੋ ਸ਼੍ਰੋਮਣੀ ਕਮੇਟੀ ਵਾਲੇ ਪਾਸੇ ਨੂੰ ਬਾਦਲਕੇ ਤਾਂ ਪਾਸੇ ਕਰ ਲਾਂਗੇ, ਪਰ ਜੇਕਰ ਉੱਥੇ ਇਹਨਾਂ ਦੇ ਪਾਸੇ ਹੋਣ ਤੋਂ ਬਾਅਦ ਹੋਰ ਗੱਲ ਖਰਾਬ ਹੋਈ, ਹੋਰ ਹੱਥੋਂ ਨਿਕਲ ਗਿਆ ਕੰਮ, ਉਹ ਸਾਡੇ ਲਈ ਬੜਾ ਔਖਾ ਹੋਊ। ਸੋ ਇਹ ਕਹਿਣਾ ਕਿ ਜੀ ਦੇਖੋ ਬਈ ਚੱਕ ਤੇ ਫੱਟੇ ਬਾਦਲ ਕੇ ਭਜਾ ਤੇ ਜਦੋਂ ਬਾਦਲ ਦਲ ਨੂੰ
ਆ ਜਿਹੜਾ ਆਮ ਆਦਮੀ ਪਾਰਟੀ ਸੱਤਾ 'ਚ ਆਈ ਆ ਫਰਵਰੀ ਦੇ ਮਾਰਚ ਵਿੱਚ, ਜਦੋਂ ਮਾਰਚ ਵਿੱਚ ਬਾਦਲ ਦਲ ਹਾਰਿਆ, ਉਦੋਂ ਸਾਰੇ ਸੰਸਾਰ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਤੇ ਚਿੰਤਾ ਕੀਤੀ ਕਿ ਬਾਦਲ ਕੇ ਗੰਦੇ ਆ, ਮਾੜੇ ਆ, ਭੈੜੇ ਆ। ਇਹ ਜਿਹੜੇ ਬਾਦਲ ਕੇ ਆ, ਇਹਨਾਂ ਤੋਂ ਸੱਤਾ ਖੁੱਸ ਰਹੀ ਆ, ਬੜੀ ਚੰਗੀ ਗੱਲ ਆ। ਪਰ ਜਿਹੜੀਆਂ ਧਿਰਾਂ ਨੂੰ ਬਾਦਲਕਿਆਂ ਨੂੰ ਸੱਤਾ ਬਾਦਲਕਿਆਂ ਤੋਂ ਖੋਹ ਕੇ ਆਪਾਂ ਲਿਆ ਰਹੇ ਆ, ਜਿਨ੍ਹਾਂ ਦੇ ਕੋਲ ਸੱਤਾ, ਇਹ ਹੋਰ ਜ਼ਿਆਦਾ ਖਤਰਨਾਕ ਹੈ। ਪਰ ਲੋਕਾਂ ਨੂੰ ਇਹ ਆ ਕਿ ਜਿੰਨਾ ਮਾੜਾ ਸਾਡਾ ਹਾਲ ਬਾਦਲਕਿਆਂ ਨੇ ਕਰ ਦਿੱਤਾ, ਇਹਨਾਂ ਤੋਂ ਖੜਾ ਛਡਾਉਣਾ। ਤੋ ਜਿਸ ਰੋਗ ਤੋਂ ਬਚਣ ਦੇ ਲਈ ਬਾਦਲਕਿਆਂ ਨੂੰ ਲਾਂਭੇ ਕਰ ਰਹੇ ਆ, ਜੇ ਉਹ ਰੋਗ 4 ਗੁਣਾ ਵੱਧ ਗਿਆ, ਫਿਰ ਸਾਨੂੰ ਹੋਰ ਵੀ ਜ਼ਿਆਦਾ ਔਖ ਹੋਏਗੀ। ਤੋ ਇਸ ਗੱਲ ਨੂੰ ਮੁੱਖ ਰੱਖ ਕੇ ਸਾਰੇ ਸੰਸਾਰ ਵਿੱਚ ਫੈਲ ਰਹੇ ਹੋਏ ਸਿੱਖਾਂ ਨੂੰ ਹੁਣ ਤੋਂ ਹੀ ਚਾਹੀਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਕਿਆਂ ਕੋਲੋਂ ਖੋਣ ਤੇ ਸਾਰਿਆਂ ਦੀਆਂ ਸਾਰੀਆਂ ਸੀਟਾਂ ਜਿਹੜੀਆਂ ਨੇ ਉਹ ਪੰਥਕ ਲੋਕਾਂ ਨੂੰ ਜਿਤਾਉਣ ਦੇ ਲਈ ਹੁਣ ਤੋਂ ਸੋਚ ਰੱਖ ਲੈਣ। ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਜਲਵਾ ਦੇਖ ਲਿਆ। ਪੰਜਾਬ ਦੇ ਲੋਕ ਬੀਜੇਪੀ ਆਰਐਸਐਸ ਦੀਆਂ ਕਰਤੂਤਾਂ ਤੋਂ ਜਾਣੂ ਆ। ਪੰਜਾਬ ਦੇ ਲੋਕਾਂ ਨੂੰ ਦੱਸਣਾ ਪਊਗਾ ਕਿ ਪੰਥਕ ਉਮੀਦਵਾਰਾਂ ਨੂੰ ਜਿਤਾਉਣਾ, ਬਾਦਲਕਿਆਂ ਨੂੰ ਵੀ ਉਵੇਂ ਹਰਾਉਣਾ ਜਿਵੇਂ ਆਰਐਸਐਸ, ਬੀਜੇਪੀ, ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਖੜੇ ਕੀਤੇ ਹੋਣਗੇ ਸ਼੍ਰੋਮਣੀ ਕਮੇਟੀ 'ਚ, ਉਹਨਾਂ ਨੂੰ ਹਰਾਉਣਾ। ਪਰ ਜਿਹੜੇ ਪੰਥਕ ਉਮੀਦਵਾਰ ਖੜੇ ਕਰਨੇ ਆ, ਉਹਨਾਂ ਸਾਰਿਆਂ ਦੇ ਬਾਰੇ ਅੱਜ ਤੋਂ ਹੁਣ ਤੋਂ ਜੇ ਚਰਚਾ ਨਾ ਛਿੜੀ ਤਾਂ ਹਰ ਹਲਕੇ ਦੇ ਵਿੱਚ ਬੀਜੇਪੀ, ਆਰਐਸਐਸ ਦੇ, ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਹੋਣਗੇ ਉਹ ਬਹੁਤ ਖਤਰਨਾਕ ਸਥਿਤੀ ਪੈਦਾ ਕਰਨਗੇ, ਜਿਹਦੇ ਨਾਲ ਬਾਦਲ ਵਿਰੋਧੀ ਵੋਟ ਬੈਂਕ ਵੰਡਿਆ ਜਾਊਗਾ ਤੇ ਉਸ ਵੰਡਣ ਦੇ ਨਾਲ ਬਾਦਲਕਿਆਂ ਨੂੰ ਫਾਇਦਾ ਹੋ ਸਕਦਾ। ਸੋ ਜਿਹੜਾ ਭਵਿੱਖ ਦੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇ ਉਹ ਇਸ ਲੋਕ ਸਭਾ ਚੋਣਾਂ ਦੇ ਨਾਲ ਜੁੜੀਆਂ ਹੋਈਆਂ ਨੇ। ਲੋਕ ਸਭਾ ਚੋਣਾਂ ਮੌਕੇ ਜਿਵੇਂ ਇਸ ਵਾਰ ਸੰਗਰੂਰ ਹਲਕੇ ਦੇ ਲੋਕਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਵਿੱਚ ਫਤਵਾ ਦੇਣਾ ਜਾਰੀ ਕਰ ਦਿੱਤਾ ਹੋਇਆ, ਲੱਗਦਾ ਹੈਗਾ ਕਿ ਉੱਥੇ ਮਾਨ ਦਲ ਜੇਤੂ ਰਹੂਗਾ। ਉਵੇਂ ਹੀ ਸ਼੍ਰੋਮਣੀ ਕਮੇਟੀ ਚੋਣਾਂ ਮੌਕੇ ਵੀ ਉਹ ਹਾਲਾਤ ਬਣਾਏ ਜਾ ਸਕਦੇ ਕਿ ਸਾਰੇ ਪੰਥਕ ਹਲਕਿਆਂ 'ਚ ਸ਼੍ਰੋਮਣੀ ਕਮੇਟੀ ਦੀਆਂ ਸਾਰੀਆਂ ਸੀਟਾਂ ਦੇ ਉੱਤੇ ਪੰਥਕ ਉਮੀਦਵਾਰ ਜਿਹੜੇ ਆ ਉਹ ਜੇਤੂ ਰਹਿ ਜਾਣ ਤੇ ਹਰ ਥਾਂ ਦੇ ਉੱਤੇ ਲੋਕ ਕਹਿਣਗੇ ਆਮ ਆਦਮੀ ਪਾਰਟੀ, ਬੀਜੇਪੀ, ਆਰਐਸਐਸ, ਬਾਦਲ ਦਲ ਨੂੰ ਹਰਾਉਣਾ। ਪਰ ਜੇਕਰ ਅਸੀਂ ਇਸ ਬਾਰੇ ਅੱਜ ਤੋਂ ਕੰਮ ਸ਼ੁਰੂ ਨਾ ਕੀਤਾ ਫਿਰ ਕੰਮ ਸਾਡੇ ਲਈ ਗਲਤ ਹੋਊਗਾ। ਪੰਜਾਬ ਦੇ ਵਿੱਚ ਇਸ ਮੌਕੇ ਪੰਥਕ ਤੌਰ ਦੇ ਉੱਤੇ ਸਥਿਤੀ ਬਹੁਤ ਹੀ ਜ਼ਿਆਦਾ ਹੱਥੋਂ ਨਿਕਲ ਰਹੀ ਹੈ। ਇੱਥੇ ਜਿਹੜੇ ਸਿੱਖ ਧਰਮ ਨਾਲ ਜੁੜੇ ਹੋਏ ਮਸਲੇ ਨੇ, ਸਿੱਖੀ ਸਿਦਕਾ, ਸਿੱਖ ਵਿਸ਼ਵਾਸ ਹੈ, ਉਹਦੇ ਬਾਰੇ ਬਹੁਤ ਹੀ ਜ਼ਿਆਦਾ ਮਾਨਸਿਕ ਤੌਰ ਦੇ ਉੱਤੇ ਇੱਕ ਤਣਾਅ ਵਾਲੀ, ਇੱਕ ਦਰਦਨਾਕ ਸਥਿਤੀ ਹੈ। ਸਿੱਖ ਸਰੋਕਾਰ ਜਿਹੜੇ ਆ ਬੁਰੀ ਤਰ੍ਹਾਂ ਨਪੀੜੇ ਜਾ ਰਹੇ। ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦਾ ਜੋ ਘਾਣ ਹੋਇਆ, ਇਹੋ ਜਿਹੀਆਂ ਘਟਨਾਵਾਂ ਜਦੋਂ ਵਾਪਰਦੀਆਂ ਨੇ ਉਦੋਂ ਸਾਰਿਆਂ ਦਾ ਧਿਆਨ ਪੰਜਾਬ ਵੱਲ ਜਾਂ ਪੰਜਾਬ ਦੇ ਵਿੱਚ ਵੀ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਵੱਲ ਜਾਂਦਾ ਤੇ ਉਥੋਂ ਕੋਈ ਬਹੁਤੀ ਜ਼ਿਆਦਾ ਚੰਗੀ ਖਬਰ ਨਹੀਂ ਮਿਲਦੀ। ਤੇ ਜਿਵੇਂ ਇਹਨਾਂ ਦਿਨਾਂ ਦੇ ਵਿੱਚ ਹਾਲਾਤ ਜਿਹੜੇ ਆ ਉਹ ਇੰਨੇ ਹੱਥੋਂ ਨਿਕਲੇ ਹੋਏ ਨੇ ਕਿ ਸਿੱਖ ਸਰੋਕਾਰ, ਸਿੱਖ ਸਿਦਕ ਸਭ ਪਾਸਿਓਂ ਨਿਸ਼ਾਨੇ ਤੇ ਆ। ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀ ਸ਼ਰੇਆਮ ਘੁੰਮ ਰਹੇ ਆ ਤੇ ਸਿੱਖ ਨੌਜਵਾਨੀ ਆ ਜਿਹੜੀ ਉਹ ਬੇਹੱਦ ਮਾਨਸਿਕ ਦਰਦ ਚੱਲ ਰਹੀ ਹੈ। ਮੈਂ ਪਹਿਲਾਂ ਵੀ ਇਸ ਪ੍ਰੋਗਰਾਮ 'ਚ ਕਈ ਵਾਰ ਗੱਲ ਕੀਤੀ, ਅੱਜ ਫੇਰ ਕਰਦੇ ਆਂ ਕਿ ਪਿੱਛੇ ਜੇ ਡੀਜੀਪੀ ਦਿਨਕਰ ਗੁਪਤਾ ਨੇ ਮੀਡੀਆ ਨਾਲ ਗੱਲ ਕਰਦਿਆਂ ਆਖਿਆ ਕਿ ਅਸੀਂ ਬੜੀ ਵੱਡੀ ਗਿਣਤੀ ਵਿੱਚ ਪਿਛਲੇ 4-5 ਸਾਲਾਂ ਦੇ ਵਿੱਚ ਸਿੱਖ ਨੌਜਵਾਨ ਜਿਹੜੇ ਕਿ ਸਿੱਖ ਸੰਘਰਸ਼ ਨਾਲ ਸੰਬੰਧਿਤ ਨੇ, ਹਥਿਆਰਬੰਦ ਨੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂ ਅਸੀਂ ਉਹਨਾਂ ਨੂੰ ਸਵਾਲ ਪੁੱਛਦੇ ਹਾਂ ਕਿ ਨਾ ਤਾਂ ਤੁਹਾਡੇ ਕੋਲੇ ਸਿੱਖੀ ਰਹਿਤ ਮਹਿਤ ਹੈ, ਨਾ ਤੁਸੀਂ ਬਾਣੀ ਤੇ ਬਾਣੇ ਨਾਲ ਜੁੜੇ ਹੋਏ ਹੋ, ਪਰ ਤੁਸੀਂ
ਇਹ ਹਥਿਆਰ ਜਿਹੜੇ ਆ ਇਹ ਕਾਹਦੇ ਲਈ ਕਿਵੇਂ ਕਿਉਂ ਕੀਤਾ? ਤਾਂ ਉਹਨਾਂ ਦਾ ਜਵਾਬ ਹੈ ਕਿ ਜਦੋਂ ਸਾਨੂੰ ਸਮਝ ਲੱਗੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਹਕੂਮਤੀ ਸਿਸਟਮ ਸਜ਼ਾਵਾਂ ਨਹੀਂ ਦਊਗਾ, ਸਾਨੂੰ ਇਨਸਾਫ ਨਹੀਂ ਮਿਲੂਗਾ, ਫਿਰ ਅਸੀਂ ਇਹ ਸ਼ਸਤਰ ਚੱਕ ਲਏ, ਹਥਿਆਰ ਚੱਕ ਲਏ। ਇਹ ਗੱਲ ਡੀਜੀਪੀ ਦਿਨਕਰ ਗੁਪਤਾ ਨੇ ਔਨ ਰਿਕਾਰਡ ਆਖੀ ਹੋਈ ਆ। ਅੱਜ ਵੀ ਜੇ ਗੂਗਲ ਤੇ ਸਰਚ ਮਾਰੋ ਤੁਹਾਨੂੰ ਇਹ ਖਬਰ ਉੱਥੋਂ ਮਿਲ ਜੂ। ਇੱਕ ਪਾਸੇ ਪੰਜਾਬ ਦੀ ਸਿੱਖ ਜਵਾਨੀ ਆ ਜਿਹੜੀ ਸਾਡੀ ਕੌਮ ਦੀ, ਉਹ ਬੇਅਦਬੀ ਦੇ ਮੁੱਦੇ ਉੱਤੇ ਹਕੂਮਤੀ ਸਿਸਟਮ ਤੋਂ ਨਿਰਾਸ਼ ਹੋ ਕੇ ਹਥਿਆਰਾਂ ਦੇ ਰਾਹ ਪੈ ਰਹੀ। ਦੂਜੇ ਪਾਸੇ ਪੰਜਾਬ ਨੂੰ ਨਸ਼ੇੜੀ, ਅਯਾਸ਼ੀ ਤੇ ਬਦਮਾਸ਼ੀ ਦਾ ਅੱਡਾ ਬਣਾਉਣ ਦੇ ਲਈ ਜੋ ਯਤਨ ਹੋ ਰਹੇ ਨੇ ਉਹ ਵੀ ਸਾਡੇ ਸਾਹਮਣੇ ਹੈ। ਤੀਜੇ ਪਾਸੇ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਕੋਈ ਇਹੋ ਜਿਹਾ ਏਜੰਡਾ ਜਾਂ ਇਹੋ ਜਿਹਾ ਪ੍ਰੋਗਰਾਮ ਲਿਆਉਣ ਵਿੱਚ ਅਸਫਲ ਨੇ ਕਿ ਲੋਕਾਂ ਨੂੰ ਕੋਈ ਨਵੀਂ ਸੇਧ ਮਿਲ ਸਕੇ। ਉਲਟਾ ਇੱਥੋਂ ਦੀ ਜਵਾਨੀ ਨੂੰ ਹੋਰ ਜ਼ਿਆਦਾ ਘੁੰਮਣ ਘੇਰੀਆਂ 'ਚ ਪਾਉਣ ਵਾਲੇ ਜਿਹੜੇ ਏਜੰਡੇ ਆ ਜਾਂ ਪ੍ਰੋਗਰਾਮ ਨੇ ਉਹ ਲਿਆਂਦੇ ਜਾ ਰਹੇ ਨੇ। ਤਾਂ ਹਰ ਜਿਹੜਾ ਕਦਮ ਆ ਜਿਹੜਾ ਸਹੀ ਵੀ ਆ ਉਹ ਵੀ ਸਾਡੇ ਖਿਲਾਫ ਭੁਗਤ ਜਾਂਦਾ। ਉਹ ਵੀ ਸਾਨੂੰ ਇਉਂ ਲੱਗਦਾ ਕਿ ਇਹ ਤਾਂ ਸਾਡੇ ਤੇ ਅਟੈਕ ਬਣ ਕੇ ਰਹਿ ਗਏ। ਚੰਗੀ ਤੇ ਹਾਂ ਪੱਖੀ ਜਿਹੜੀ ਗੱਲ ਆ ਉਹ ਵੀ ਸਾਡੇ ਖਿਲਾਫ ਭੁਗਤ ਰਹੀ। ਇਸ ਵੇਲੇ ਜਿੰਨੇ ਖਤਰਨਾਕ ਮਾਹੌਲ ਵਿੱਚ ਖਾਲਸਾ ਪੰਥ ਲੰਘ ਰਿਹਾ, ਮੈਨੂੰ ਨਹੀਂ ਲੱਗਦਾ ਕਿ ਪਿਛਲੀਆਂ 5 ਸਦੀਆਂ 'ਚ ਕਦੇ ਇਹਦੇ ਨਾਲੋਂ ਭਿਆਨਕ ਵਕਤ ਖਾਲਸੇ ਉੱਤੇ ਆਇਆ ਹੋਵੇਗਾ। ਸਿੱਖੀ ਦਾ ਹਿੰਦੂਕਰਨ ਜਾਂ ਸਿੱਖਾਂ ਦਾ ਬਾਹਮਣੀਕਰਨ ਕਰਨ ਵਾਲੀਆਂ ਸਾਜ਼ਿਸ਼ਾਂ ਸਿੱਖਾਂ ਨੂੰ, ਖਾਸ ਤੌਰ ਤੇ ਕਮਜ਼ੋਰ ਵਰਗਾਂ ਨੂੰ ਈਸਾਈ ਬਣਾਉਣ ਦੀ ਖੇਡ ਚੱਲ ਰਹੀ ਹੈ। ਡੇਰਾਵਾਦ ਨੇ, ਦੇਹਧਾਰੀ ਗੁਰੂ ਡੰਮ ਨੇ ਸਿੱਖਾਂ ਨੂੰ ਸਿੱਖ ਰਹਿਤ ਮਰਿਆਦਾ ਤੋਂ ਬਾਗੀਕਰਨ ਕਰਾਉਣ ਦਾ ਪ੍ਰੋਗਰਾਮ ਫੜਿਆ ਹੋਇਆ। ਸਾਰੇ ਪਾਸਿਆਂ ਤੋਂ ਸਿੱਖ ਜਿਹੜਾ ਹੈ ਉਹ ਨਿਸ਼ਾਨੇ ਤੇ ਹੈ। ਇਸ ਸਾਰੇ ਕਾਸੇ ਦਾ ਇਲਾਜ ਜਿਹੜਾ ਹੈ ਉਹ ਕਰਨ ਕਰਾਉਣ ਦੇ ਲਈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਦਲਾਅ ਲਿਆ ਕੇ ਉੱਥੇ ਪੰਥਕ ਸੋਚ ਵਾਲੇ ਲੋਕਾਂ ਨੂੰ ਬਿਠਾਉਣ ਦਾ, ਉਹਨਾਂ ਰਾਹੀਂ ਸੇਵਾ ਸੰਭਾਲ ਕਰਨ ਦਾ ਪ੍ਰੋਗਰਾਮ ਹੋਣਾ ਚਾਹੀਦਾ। ਉੱਥੇ ਇਹ ਗੱਲ ਹਮੇਸ਼ਾ ਚੇਤੇ ਰੱਖਣ ਦੀ ਲੋੜ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰਾ ਸਿਸਟਮ ਜੇਕਰ ਚਲਾਉਣਾ ਚੰਗੇ ਤਰੀਕੇ ਨਾਲ ਪੰਥਕ ਹਿੱਤ ਵਿੱਚ, ਤਾਂ ਸਮੇਂ ਦੀ ਸੱਤਾ ਨਾਲ ਜਾਂ ਸਰਕਾਰ ਨਾਲ ਜਿਹੜਾ ਸੰਬੰਧ ਵਾ ਉਹ ਵੀ ਕਿਸੇ ਹਿਸਾਬ ਕਿਤਾਬ 'ਚ ਹੋਣੇ ਚਾਹੀਦੇ ਆ। ਤੇ ਜੇਕਰ ਹਕੂਮਤੀ ਸਿਸਟਮ ਦੇਖਿਆ ਜਾਵੇ ਉਹ ਕਦੇ ਵੀ ਇਹੋ ਜਿਹੇ ਪੰਥਕ ਸੋਚ ਵਾਲੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਚੱਲਣ ਨਹੀਂ ਦੇਗਾ। ਉਸ ਐਗਜੈਕਟਿਵ ਨੂੰ ਕੰਮ ਨਹੀਂ ਕਰਨ ਦਿੱਤਾ ਜਾਵੇਗਾ ਜਿਹੜੀ ਐਗਜੈਕਟਿਵ ਸ਼੍ਰੋਮਣੀ ਕਮੇਟੀ ਰਾਹੀਂ ਪੰਥ ਦੀ ਚੜ੍ਹਦੀ ਕਲਾ ਵਾਲੇ ਪ੍ਰੋਗਰਾਮ ਸੋਚੇ ਜਾਂ ਅਲੀਕੇ। ਸੋ ਫਿਰ ਮੁੜ ਘੁੜ ਕੇ ਜਿਹੜੀ ਆ ਕਹਾਣੀ ਉੱਥੇ ਫੇਰ ਆ ਜਾਂਦੀ ਆ ਕਿ ਜੇਕਰ ਸ਼੍ਰੋਮਣੀ ਕਮੇਟੀ ਉੱਤੇ ਬਾਦਲ ਕਿਆਂ ਨੂੰ ਭਜਾ ਕੇ ਆਮ ਆਦਮੀ ਪਾਰਟੀ, ਬੀਜੇਪੀ, RSS ਵਾਲਿਆਂ ਨੂੰ ਲਾਂਭੇ ਕਰਕੇ ਪੰਥ ਪ੍ਰਸਤ ਸ਼ਖਸੀਅਤਾਂ ਨੂੰ ਮੈਂਬਰ ਪ੍ਰਧਾਨ ਬਣਾ ਕੇ ਵੀ ਆਪਾਂ ਕੁਝ ਕਰ ਨਹੀਂ ਸਕਦੇ, ਤੇ ਜੇਕਰ ਬਾਦਲ ਦਲ ਨੂੰ, ਕਾਂਗਰਸ ਨੂੰ ਚੰਡੀਗੜ੍ਹ ਵਿੱਚੋਂ ਸੱਤਾ ਤੋਂ ਪਾਸੇ ਕਰਨ ਤੋਂ ਬਾਅਦ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਤੋਂ ਬਾਅਦ ਵੀ ਆਪਾਂ ਕੁਝ ਕਰ ਨਹੀਂ ਸਕਦੇ, ਤਾਂ ਫਿਰ ਕੀ ਕਰੇ ਪੰਜਾਬ? ਅਸੀਂ ਤਾਂ ਬੜੇ ਸਪਸ਼ਟ ਹਾਂ ਪਹਿਲੇ ਦਿਨ ਤੋਂ ਕਿ ਪੰਥ ਅਤੇ ਪੰਜਾਬ ਦੇ ਸਾਰੇ ਮਸਲਿਆਂ ਦਾ ਹੱਲ ਖਾਲਿਸਤਾਨ ਵਿੱਚ ਹੈ। ਪਰ ਖਾਲਿਸਤਾਨ ਦਾ ਸੰਘਰਸ਼ ਜਾਂ ਖਾਲਿਸਤਾਨ ਦਾ ਨਿਸ਼ਾਨਾ ਜੇਕਰ ਦੂਰ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਜੋ ਹੱਥ ਵਿੱਚ ਖੇਡਾਂ ਨੇ ਉਹ ਉਹਨਾਂ ਤੋਂ ਬਚਿਆ ਜਾਵੇ। ਜਿਹੜੇ ਲੋਕ ਚੋਣਾਂ ਲੜ ਸਕਦੇ ਆ, ਜਿੱਤ ਸਕਦੇ ਆ, ਜਿਹੜੇ ਲੋਕ ਬਾਦਲ ਕਿਆਂ, ਕਾਂਗਰਸੀਆਂ, ਭਾਜਪਾ, ਆਮ ਆਦਮੀ ਪਾਰਟੀ ਹੋਰਾਂ ਨੂੰ ਪਾਸੇ ਕਰ ਸਕਦੇ ਆ, ਉਹਨਾਂ ਦਾ ਰਾਹ ਡੱਕਣ ਦੀ ਬਜਾਏ, ਉਹਨਾਂ ਦੇ ਮੁਕਾਬਲੇ ਉੱਤੇ ਉਹਨਾਂ ਦਾ ਪੈਰ, ਉਹਨਾਂ ਦਾ ਰਾਹ ਫੜਨ ਦੀ ਬਜਾਏ ਉਹਨਾਂ ਦੀ ਜੇ ਸਪੋਰਟ ਨਹੀਂ ਕਰ ਸਕਦੇ ਤਾਂ ਖਾਮੋਸ਼ੀ ਨਾਲ ਉਹਨਾਂ ਦੀ ਸਹਿਮਤੀ ਦੇਣੀ, ਇਹ ਵੀ ਇੱਕ ਰਣਨੀਤੀ ਹੁੰਦੀ ਹੈ। ਸੋ ਇਸ ਵਾਰ ਅਸੀਂ ਦੇਖ ਰਹੇ ਹਾਂ ਕਿ ਪੰਥਕ ਅਤੇ ਖਾਲਿਸਤਾਨੀ ਸਫਾਂ ਦੇ ਵਿੱਚ ਇਹ ਮੈਚਿਓਰਿਟੀ ਆ ਚੁੱਕੀ ਆ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਹਮਾਇਤ ਦਿੱਤੀ ਜਾ ਰਹੀ ਹੈ, ਖਾਮੋਸ਼ੀ ਦੇ ਨਾਲ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪਿਛਲੇ ਸਮੇਂ ਦੇ ਵਿੱਚ ਬੜੀਆਂ ਗੜਬੜਾਂ ਕੀਤੀਆਂ, ਬੜੇ ਫੈਸਲੇ ਹੋ ਗਏ ਗਲਤ, ਪਰ ਅੱਜ ਦੀ ਤਰੀਕ ਵਿੱਚ
ਲੋਕ ਜਿਹੜੇ ਆ ਉਹ ਇਹ ਕਹਿੰਦੇ ਆ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਅੰਮ੍ਰਿਤਸਰ ਦੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਕਾਫੀ ਸੁਧਰੇ ਹੋਏ ਫੈਸਲੇ ਕਰ ਰਹੀ ਹੈ। ਪਿਛਲੇ ਦਿਨੀ ਰਿਟਾਇਰਡ ਕਰਨਲ ਚੰਨਣ ਸਿੰਘ ਢਿੱਲੋਂ, ਜਿਹੜਾ ਕਿ ਬੜੇ ਲੰਮੇ ਅਰਸੇ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਜਾਂ ਵਿਰੋਧ ਵਿੱਚ ਹੀ ਬਿਆਨਬਾਜ਼ੀ ਕਰਦੇ ਰਹੇ ਆ, ਉਹਨਾਂ ਨੇ ਮਾਨ ਸਾਹਿਬ ਦੀ ਹਮਾਇਤ ਕੀਤੀ, ਸਪੋਰਟ ਕੀਤੀ, ਸਟੇਜਾਂ ਦੇ ਉੱਤੇ ਆ ਕੇ ਵੀ ਮਾਨ ਸਾਹਿਬ ਦੇ ਹੱਕ ਵਿੱਚ ਬੋਲੇ। ਉਹਨਾਂ ਦੇ ਇਸ ਤਰੀਕੇ ਨਾਲ ਬੋਲਣ ਤੋਂ ਬਾਅਦ ਵਿੱਚ ਲੋਕਾਂ ਦੇ ਵਿੱਚ ਮਾਨ ਦਲ ਜਾਂ ਮਾਨ ਸਾਹਿਬ ਪ੍ਰਤੀ ਹੋਰ ਵੀ ਜ਼ਿਆਦਾ ਪਿਆਰ ਜਾਗਿਆ, ਮੋਹ ਜਾਗਿਆ। ਸੋ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਜਿੱਥੇ ਇਹ ਕਹਿੰਦੇ ਆ ਕਿ ਠੀਕ ਆ ਕਿ ਪੰਜਾਬ ਦੇ ਵਿੱਚ ਸੱਤਾ ਦੇ ਦੋ ਕੇਂਦਰ ਆ, ਇੱਕ ਚੰਡੀਗੜ੍ਹ, ਇੱਕ ਅੰਮ੍ਰਿਤਸਰ, ਤੇ ਦੋਨੇ ਥਾਵਾਂ ਦੇ ਉੱਤੇ ਪੰਥਕ ਸੋਚ ਵਾਲਿਆਂ ਲੋਕਾਂ ਦਾ ਕਬਜ਼ਾ ਹੋਣਾ ਚਾਹੀਦਾ, ਜਿਹਦੇ ਰਾਹੀਂ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਹੋ ਸਕੇ। ਉੱਥੇ ਅਸੀਂ ਇਹ ਵੀ ਨਾਲ ਦੀ ਨਾਲ ਹਕੀਕਤ ਜਾਂ ਸੱਚਾਈ ਦੁਨੀਆ ਨੂੰ ਦੱਸਣੀ ਚਾਹੁੰਦੇ ਆ ਕਿ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਪਰ ਇੱਥੇ ਆ ਕੇ ਇਸ ਪੰਜਾਬ ਦੇ ਵਿੱਚ ਬਹਿ ਕੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਜਿੱਤਣੀ ਜਾਂ ਬਾਦਲ ਦਲ, ਕਾਂਗਰਸ, ਭਾਜਪਾ ਤੇ ਹੋਰਨਾਂ ਭਾਰਤੀ ਮੁੱਖ ਧਾਰਾ ਦੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਰਾ ਕੇ ਚੰਡੀਗੜ੍ਹ ਵਿੱਚ ਜਾਂ ਦਿੱਲੀ ਵਿੱਚ ਜਾ ਕੇ ਗੱਜਣਾ, ਇਹ ਵੀ ਬੜਾ ਔਖਾ ਕੰਮ ਆ। ਬੜਾ ਅਜੀਬੋ-ਗਰੀਬ ਜਿਹਾ ਇਹ ਸਿਸਟਮ ਹੈ। ਵਿਦੇਸ਼ਾਂ 'ਚ ਜੰਮੇ ਪਲੇ ਜਾਂ ਉੱਥੋਂ ਦੇ ਮਾਹੌਲ ਵਿੱਚ ਰਹੇ ਸਾਡੇ ਭੈਣ ਭਰਾ ਕਈ ਵਾਰ ਬੜਾ ਸੌਖੀ ਜੀ ਗੱਲ ਸਮਝ ਲੈਂਦੇ ਆ, ਪਰ ਹਕੀਕਤ ਇਹ ਹੈ ਕਿ ਇੱਥੇ ਖੇਡ ਇੰਨੀ ਸੌਖੀ ਨਹੀਂ। ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਸੰਗਰੂਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ, ਉਹਦੀਆਂ ਚੋਣਾਂ ਵੀ ਹੋਣਗੀਆਂ ਤੇ ਉਹ ਇਹਨਾਂ ਨਤੀਜਿਆਂ ਤੋਂ ਅਸਰ ਅੰਦਾਜ਼ ਹੋਣਗੀਆਂ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਲਈ ਹੁਣ ਤੋਂ ਤਿਆਰੀ ਕਰਨੀ ਚਾਹੀਦੀ ਆ। ਸੰਗਰੂਰ ਦੇ ਵਿੱਚ ਕੌਣ ਜਿੱਤਦਾ ਕੌਣ ਹਾਰਦਾ ਇਹ ਗੱਲ ਬਾਅਦ ਦੀ ਆ, ਪਰ ਇਸ ਵੇਲੇ ਜਿਵੇਂ ਲੋਕਾਂ ਨੇ 3 ਮਹੀਨੇ ਪਹਿਲਾਂ ਜਿਸ ਪਾਰਟੀ ਨੂੰ ਇੰਨਾ ਸਮਰਥਨ ਦਿੱਤਾ ਸੀ ਕਿ 92 ਵਿਧਾਇਕ ਆਮ ਆਦਮੀ ਪਾਰਟੀ ਦੇ ਬਣ ਗਏ ਸੀ, ਤੇ ਜਿਸ ਤਰੀਕੇ ਨਾਲ ਬਾਦਲਕਿਆਂ ਦਾ ਜਲੂਸ ਨਿਕਲ ਰਿਹਾ, ਇਹ ਸਾਰੀ ਚੀਜ਼ ਨੂੰ ਚੇਤੇ ਰੱਖਦਿਆਂ ਹੋਇਆਂ ਆਪਾਂ ਇਸ ਪਾਸੇ ਆਈਏ ਕਿ ਲੋਕ ਤਾਂ ਤਿਆਰ ਬੈਠੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਤੇ ਅਸੀਂ ਪੰਥਕ ਸੋਚ ਵਾਲਿਆਂ ਨੂੰ ਜਿਤਾਈਏ। ਪਰ ਜਿਨ੍ਹਾਂ ਲੋਕਾਂ ਦੇ ਸਿਰ ਤੇ ਜ਼ਿੰਮੇਵਾਰੀਆਂ ਨੇ, ਜਿਨ੍ਹਾਂ ਨੇ ਉਹ ਸਿਸਟਮ, ਉਹ ਮਾਹੌਲ ਖੜਾ ਕਰਨਾ ਹੁੰਦਾ, ਕੀ ਉਹ ਜਾਗਦੇ ਨੇ, ਕੀ ਉਹ ਸਮਝਦੇ ਆ ਕਿ ਸਾਡਾ ਕੀ ਰੋਲ ਬਣਦਾ? ਇਹ ਕਹਿੰਦਾ ਹੋਇਆ ਹੀ ਸਮਾਪਤੀ ਕਰਦਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।